ਚੰਗੇ ਬੁਰੇ ਨੂੰ ਪਰਖਣ ਅੰਦਰ ਨਹੀਂ ਪਰਵਾਹ ਕਜ਼ਾਕਾਂ ਵਾਹ। ਤੇ ਮਰਦ ਤੇ ਘੋੜਾ ਬੁੱਢੇ ਨਹੀਂ ਹੁੰਦੇ ਜੇਕਰ ਮਿਲਣ ਖਰਾਕਾਂ। ਵਿਆਹ ਤੋਂ ਬਗੈਰ ਜ਼ਿੰਦਗੀ ਤੂੜੀ ਵਾਲਾ ਕੋਠਾ ਹੁੰਦੀ ਹੈ। ਤੂੜੀ ਵਾਲੇ ਕੋਠੇ ਦੀ ਮਜ਼ਾਲ ਲੈਵੇ ਉਹਦੇ 'ਚ ਮੁਸੜ ਬੜਾ ਲੱਗਦਾ। ਹਾਂ, ਤੂੜੀ ਵਾਲੇ ਕੋਠੇ 'ਚ ਮੁਸੜ ਲੱਗਦਾ ਤੇ ਨਾਲ ਕੰਡ ਬੜੀ ਲੜਦੀ ਹੈ। ਹਾਂ। ਉਹ ਤੂੜੀ ਜਿਹੜੀ ਹੈ ਨਾ ਉਹਦੀ ਜਿਹੜੀ ਕੰਡ ਹੈ ਉਹਦੇ ਤੇ ਸਾਹ ਵੀ ਲਓ ਤੇ ਅੰਦਰ ਜਾਂਦੀ ਹੈ ਉਹ। ਲੇਕਿਨ ਮੇਰੀ ਇਹਨਾਂ ਨੂੰ ਇਹ ਮਸ਼ਵਰਾ ਹੈ ਜੀ। ਕਿ ਅਗਰ ਇਹਨਾਂ ਇਹ ਜ਼ਿਆਦਾ ਤਜਰਬਾ ਕਰਕੇ ਵੇਖਣਾ ਤੇ ਦੋ ਵਿਆਹ ਕਰਕੇ ਵੇਖਣ। ਹਿੱਕ ਤੇ ਮੂੰਗ ਦਲਣਾ ਮੁਹਾਵਰਾ ਹੈ। ਜਦੋਂ ਜਨਾਨੀਆਂ ਬਾਲਾਂ ਮਗਰ ਹੁੰਦੀਆਂ ਨੇ ਗੁੱਸਾ ਚੜਦਾ ਤੇ ਆਖਦੀਆਂ ਨੇ ਵੇ ਟੁੱਟ ਪੈਣੇ ਆ। ਉਹ ਆਂਦੇ ਨੇ ਇਹਦਾ ਕੀ ਮਤਲਬ ਹੈ ਟੁੱਟ ਪੈਣੇ। ਮਾਵਾਂ ਦੀਆਂ ਤੁਹਾਨੂੰ ਪਤਾ ਬਦਦੁਆਵਾਂ ਤੇ ਦਿਲੋਂ ਨਹੀਂ ਹੁੰਦੀਆਂ। ਵਾਹ ਵਾਹ। ਤੇ ਉਹ ਤੇ ਉਤੋਂ ਹੀ ਐਦੂ ਸੰਗ ਤੋਂ ਉਤਾਂ ਹੀ ਹੁੰਦੀਆਂ ਨੇ। ਉਹ ਲੱਗਦੀਆਂ ਵੀ ਨਹੀਂ, ਰੱਬ ਵੀ ਵੇਖ ਕੇ ਹੱਸਦਾ ਹੁੰਦਾ ਹੈ। ਵੀ ਸਾਲੀ ਅੱਧੇ ਘਰ ਵਾਲੀ ਹੁੰਦੀ ਹੈ, ਇਹਦਾ ਕੀ ਮਤਲਬ ਹੈ? ਘਰ ਵਾਲੀ ਦਾ ਮਤਲਬ ਜਿਹਨੂੰ ਘਰ ਦੀ ਹਰ ਸ਼ੈ ਦਾ ਪਤਾ ਹੈ। ਹਾਂਜੀ ਹਾਂਜੀ। ਤੇ ਅੱਧੀ ਘਰ ਵਾਲੀ ਦਾ ਮਤਲਬ ਇਹ ਵੀ ਕਿ ਜਿਹਨੂੰ ਅੱਧੇ ਘਰ ਦਾ ਤੇ ਕੰਮ ਉਹਦਾ ਪਤਾ ਹੁੰਦਾ ਹੈ ਕਿ ਮਤਲਬ ਉਹ ਘਰ ਦੀਆਂ ਸਾਰੀਆਂ ਸ਼ੈਵਾਂ ਰੱਖਣ ਚਾਣ ਦਾ ਸਾਰਾ ਇਲਮ ਜਾਣਦੀ ਹੁੰਦੀ ਹੈ। ਸਾਡੀ ਜਿਹੜੀ ਤਹਿਜ਼ੀਬ ਹੈ ਉਹਦੇ ਵਿੱਚ ਸਸੁਰਾਲੀ ਅਜ਼ੀਜ਼ਾਂ ਦੇ ਨਾਲ ਜਿਹੜਾ ਪਿਆਰ ਕੀਤਾ ਜਾਂਦਾ ਹੈ, ਜਿਹੜਾ ਦਾਨ ਕੀਤਾ ਜਾਂਦਾ ਹੈ, ਉਹਨੂੰ ਮੁੱਖ ਰੱਖਦਿਆਂ ਹੋਇਆਂ ਆਖਿਆ ਗਿਆ ਹੈ ਭਈ ਸਾਲੀ ਅੱਧੇ ਘਰ ਵਾਲੀ। 8 ਜੁਲਾਈ ਤੇ 9 ਹੁਕੇ ਫੇਰ ਵੀ ਧੱਕਮ ਧੱਕੇ। ਕਿਸੇ ਛੰਨਾ ਬਣਾਇਆ ਜੇ ਖੋਪੜੀ ਦਾ ਤੂੰ ਬੁੱਲੀਆਂ ਨਾਲ ਛੁਹਾਈਆਂ ਨਾ। ਕਿਸੇ ਦਿਲ ਦਾ ਰੰਗਲਾ ਪਲੰਗ ਡਾਇਆ ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਖ ਪੈ ਗਏ ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਮਾਰ ਸੱਟਿਆ ਤੇਰਿਆਂ ਰੋਸਿਆਂ ਨੇ ਫੂਕ ਸੱਟਿਆ ਬੇਪਰਵਾਹੀ ਤੇਰੀ। ਜਾਨ ਲੈ ਕੇ ਅਜੇ ਨਹੀਂ ਘੁੰਡ ਚ ਆਇਆ ਹੌਰੇ ਕੀ ਏ ਮੂੰਹ ਵਿਖਾਈ ਤੇਰੀ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई। जिस दी रहमत बख्शिश वाला अंत हिसाब ना कोई। प्यारे वेखन वालिओ, पंजाबी माँ बोली दे जुबानों अदब ते सकाफत दे फरोग ते वधावे ते चढ़तन लई शुरू किए जाने वाले तुहाडे अपने यूट्यूब चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। प्यारिओ, साडी ये बेनती है भी अपने इस चैनल नूं सबसक्राइब कर लवो, नाल बनिया होया घंटी दा निशान जरूर दबाया जे। प्यारिओ, साडे विलॉग्स नूं लाइक भी करिया करो ते आपस विच शेयर भी करिया करो। साहिबो, अपने कमेंट्स सानू जरूर भिजवाया करो जेड़े कि साडे लई बड़ी हलाशेरी दा मूजब हुंदे ने ते नाले असी तुहाडे कमेंट्स दे चानने अपनी गल बात नूं मजीद शिंगारन सवारन ते निखारन दा आर ते यतन भी करते रहने आ। प्यारिओ, साडे मगरबी पंजाब यानी पाकिस्तानी पंजाब दे शहर लोधरा तो साडे एक बड़े मिठड़े बड़े मन ठार दर्शक मुहम्मद अरशद होरी ते खुरम शहजाद होरां ने साथों ये मंग कीती है कि पंजाबी जुबानों अदब दे बड़ी उच्च पद्धर दे सूझवान ते विद्वान डॉक्टर मोहन सिंह मार, जिन्हां के सावे पत्तर बड़ी जग मशहूर अपनी किताब लिखी सी, ਉਹਦੇ ਵਿੱਚ ਉਹਨਾਂ ਨੇ ਇੱਕ ਹਮਦੀਆ ਨਜ਼ਮ ਲਿਖੀ ਸੀ ਰੱਬ ਦੇ ਸਰਨਾਵੇਂ ਹੇਠ। ਸਾਡੇ ਇਹਨਾਂ ਮਿੱਤਰਾਂ ਮੰਗ ਕੀਤੀ ਹੈ ਕਿ ਉਹ ਨਜ਼ਮ ਤੇ ਉਹਦਾ ਤਰਜਮਾ ਤਸ਼ਰੀਹ ਵਜ਼ਾਹਤ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ। ਪਿਆਰਿਓ, ਇਹ ਤਵੀਲ ਨਜ਼ਮ ਹੈ ਔਰ ਇਹਦੀ ਜੇ ਸ਼ਰ੍ਹਾ ਤਰਜਮਾ ਮਤਾਲਬ ਅਸੀਂ ਤੁਹਾਡੇ ਹਜ਼ੂਰ ਬਿਆਨ ਕਰਨ ਲੱਗ ਪਈਏ ਤਾਂ ਪੂਰਾ ਇੱਕ ਵਲੌਗ ਚਾਹੀਦਾ ਹੈ। मैं नज़म तुहाडी खिदमत दे विच पेश कर देना, तुहानूं सुना देना। अपने अगले विलाग दे विच इंशाअल्लाह असी इहदा तर्जमा इहदी शरह इहदे मुतालब भी तुहाडे हजूर बयान करांगे।
ਅੱਜ ਸਿਰਫ ਅਸੀਂ ਤੁਹਾਨੂੰ ਨਜ਼ਮ ਸੁਣਾਉਂਦੇ ਹਾਂ ਔਰ ਉਸ ਤੋਂ ਬਾਅਦ ਤੁਹਾਡੇ ਭਿਜਵਾਏ ਹੋਏ ਸਵਾਲ ਤੇ ਤੁਹਾਡੇ ਅਖਾਣ ਤੁਹਾਡੇ ਹਜ਼ੂਰ ਬਿਆਨ ਕਰਾਂਗੇ। ਸਰਦਾਰ ਮੋਹਨ ਸਿੰਘ ਜੀ ਲਿਖਦੇ ਨੇ ਰੱਬ ਦੇ ਸਰਨਾਵੇਂ ਹੇਠ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਤੇ ਖੋਲਣ ਲੱਗਿਆਂ ਪੇਚ ਉਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜੀਵੇਂ, ਖੋਜੋ ਮੂਲ ਨਾ ਖੁੰਝੀ, ਲਾਈਲਗ ਮੋਮਨ ਦੇ ਕੋਲੋਂ ਤੇ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਹੀਂ ਵਾਲ ਹੋਇਆ। ਘਿੱਗੀ ਵੱਜ ਗਈ ਸੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਹੀਂ ਤੇਰਾ ਸਵਾਲ ਹੋਇਆ। ਤੇ ਤੇਰੀ ਸਿੱਕ ਕੋਈ ਸੱਜਰੀ ਸਿੱਕ ਤੇ ਨਹੀਂ, ਇਹ ਚਰੋਕਣੀ ਗਲੇ ਦਾ ਹਾਰ ਹੋਈ। ਇਹ ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਤੇਰੇ ਹੀ ਜਿਰ ਵਿੱਚ ਕਿਸੇ ਨੇ ਕੰਨ ਪਾੜੇ ਅਤੇ ਕਿਸੇ ਨੇ ਜਟਾਂ ਵਧਾਈਆਂ ਨੇ। ਬੂਹੇ ਮਾਰ ਕੇ ਕਿਸੇ ਨੇ ਚਿੱਲੇ ਕੱਟੇ, ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੁੱਖ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਸਿੱਕ ਦੇ ਕਈ ਤਰਿਆਏ ਮਰ ਗਏ, ਅਜੇ ਤੀਕ ਨਹੀਂ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਹੀਂ ਖੁਰਾ ਲੱਭਾ। ਕਿਸੇ ਫੋਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲ੍ਹਿਆ ਏ। ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਝਾ ਫਰੋਲਿਆ ਏ। ਕਿਸੇ ਗੱਲਾਂ ਦੇ ਦੀਵੇ ਦੀ ਲੋ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਏ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਏ। ਦੀਦੇ ਕੋ ਲੰਜ ਮਾਰੇ ਤੇਰੇ ਆਸ਼ਕਾਂ ਨੇ, ਅਜੇ ਅਥਰੂ ਤੈਨੂੰ ਨਾ ਭੋਏ ਕੋਈ। ਤੇਰੀ ਸੌਂ ਕੁਝ ਰੋਣ ਦਾ ਮਜ਼ਾ ਹੀ ਨਹੀਂ, ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ। ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ, ਉਹਨੂੰ ਹੀਲਿਆਂ ਨਾਲ ਪਰਤਾਇਆ ਏ ਤੂੰ। ਹਿਰਸਾਂ ਦੌਲਤਾਂ ਹੁਸਨਾ ਹਕੂਮਤਾਂ ਦਾ, ਉਹਦੀ ਰਾਹ ਵਿੱਚ ਚੋਗਾ ਖੰਡਾਇਆ ਏ ਤੂੰ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਹਨੂੰ ਲੈਲਾ ਦਾ ਲੇਲਾ ਬਣਾਇਆ ਏ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਹਨੂੰ ਹੀਰ ਦੀ ਸੇਜੇ ਸੁਆਇਆ ਏ ਤੂੰ। ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ, ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ। ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ, ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ। ਕਿਸੇ ਛੰਨਾ ਬਣਾਇਆ ਜੇ ਖੋਪੜੀ ਦਾ ਤੂੰ, ਬੁੱਲੀਆਂ ਨਾਲ ਛੁਹਾਈਆਂ ਨਾ। ਕਿਸੇ ਦਿਲ ਦਾ ਰੰਗਲਾ ਪਲੰਗ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਖ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਮਾਰ ਸੱਟਿਆ ਤੇਰਿਆਂ ਰੋਸਿਆਂ ਨੇ, ਫੂਕ ਸੱਟਿਆ ਬੇਪਰਵਾਹੀ ਤੇਰੀ। ਜਾਨ ਲੈ ਕੇ ਅਜੇ ਨਹੀਂ ਘੁੰਡ ਚ ਆਇਆ, ਹੌਰੇ ਕੀ ਏ ਮੂੰਹ ਵਿਖਾਈ ਤੇਰੀ। ਤੇ ਜੇ ਤੂੰ ਮੁੱਖ ਤੋਂ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕਦਾ ਕੁੱਲ ਸੰਸਾਰ ਰਹਿ ਜਾਏ। ਭਾਈ ਦੇ ਹੱਥ ਵਿੱਚ ਸੰਖ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜਾਏ। ਪੰਡਤ ਹੋਰਾਂ ਦਾ ਰਹਿ ਜਾਏ ਸੰਧੂਰ ਘੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜਾਏ। ਕਲਮ ਢਹਿ ਪਏ ਹੱਥੋਂ ਫਲਾਸਫਰ ਦੀ, ਮੁਨਕਰ ਤੱਕਦਾ ਤੇਰੀ ਨੁਹਾਰ ਰਹਿ ਜਾਏ। ਇੱਕ ਘੜੀ ਜੇ ਖੁੱਲਾ ਦੀਦਾਰ ਦੇ ਦੇਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਪਿਆਰਿਓ, ਇਨਸ਼ਾਅੱਲਾ ਆਪਣੇ ਜਲਦੀ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਪੂਰੀ ਨਜ਼ਮ ਤੁਹਾਨੂੰ ਫਿਰ ਸੁਣਾਵਾਂਗੇ ਔਰ ਇਹਦਾ ਤਰਜਮਾ ਤੇ ਸ਼ਰ੍ਹਾ ਵੀ ਤੁਹਾਡੇ ਹਜ਼ੂਰ ਬਿਆਨ ਕਰਾਂਗੇ। ਆਓ ਹੁਣ ਅੱਜ ਦੇ ਤੁਹਾਡੇ ਭਿਜਵਾਏ ਹੋਏ ਸਾਰੇ ਸਵਾਲ ਤੇ ਅਖਾਣ ਲੈ ਕੇ ਚਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਪਿੰਡ, ਤੇ ਚੱਲ ਕੇ ਉਹਨਾਂ ਕੋਲੋਂ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਅਖਾਣਾਂ ਦੇ ਮਤਾਲਬ ਜਾਣੀਏ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ
अस्सलामुअलैकुम जनाबे अली जी वालेकुम सलाम जनाब, जिਉਂਦੇ ਰਹੋ जी। की हाल चाल है? जी बड़ी मेहरबानी जनाब। खैरियां बाजवा साहब अज जनाब एक स्पैशल प्रोग्राम ਜਿਹੜਾ ਨਾ ਜੀ ਉਹ ਅਸੀਂ ਸਵਾਲਾਂ ਤੇ ਜਵਾਬਾਂ ਦੇ ਕਰਨਾ ਹੈ। जी 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 ਬਹੁਤ ਸਾਰੇ ਮਿੱਤਰ ਕਹਿੰਦੇ ਨੇ ਜੀ ਕਿ ਤੁਸੀਂ ਸਵਾਲ ਸ਼ਾਮਲ ਨਹੀਂ ਸਾਡੇ ਕਰਦੇ। जी 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 ਤੇ ਜਨਾਬ ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਇਹ ਸਾਊਦੀ ਅਰੇਬੀਆ ਤੋਂ ਸਲਮਾਨ ਬੱਟ ਸਾਹਿਬ ਨੇ जी 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 ਭੇਜਿਆ ਹੈ। अच्छा ਉਹ ਆਖਦੇ ਨੇ ਕਿ ਬੰਦਾ ਤੇ ਘੋੜਾ हम्म ਇਹ ਕਦੀ ਬੁੱਢੇ ਨਹੀਂ ਹੁੰਦੇ। हाँ जी। ਇਹਦਾ ਕੀ ਜਨਾਬ ਮਤਲਬ ਹੋਇਆ? ਇਹਦਾ ਜੀ ਇਹ ਅਖਾਣ ਹੈ ਅਸਲ 'ਚ ਇਸ ਤਰ੍ਹਾਂ ਕਿ ਜੀ। ਚੰਗੇ ਬੁਰੇ ਨੂੰ ਪਰਖਣ ਅੰਦਰ ਨਹੀਂ ਪਰਵਾਹ ਕਜ਼ਾਕਾਂ, ਵਾਹ ਤੇ ਮਰਦ ਤੇ ਘੋੜਾ ਬੁੱਢੇ ਨਹੀਂ ਹੁੰਦੇ ਜੇਕਰ ਮਿਲਣ ਖਰਾਕਾਂ। ਵਾਹ 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 ਵਾਹ। ਇਹ ਅਸਲ ਇਸ ਅਖਾਣ ਦੀ ਅਸਲ ਸੂਰਤ ਹੈ। ਇਹ ਉਹ ਬੱਟ ਸਾਹਿਬ ਨੇ ਵੀ ਇੰਜ ਹੀ ਸੁਣਿਆ ਹੋਣਾ ਹੈ। ਹਾਂਜੀ। ਅੱਗੋਂ ਫਿਰ ਕਸ਼ਮੀਰੀ ਤੁਹਾਨੂੰ ਪਤਾ ਬਹੁਤਾ ਖਾ ਲੈਂਦੇ ਨੇ, ਅੱਧਾ ਭੁੱਲ ਗਏ ਨੇ। ਤੂੰ ਤਾਂ ਪੂਰਾ ਉਹ ਕਰ ਚ ਤੁਹਾਡੀ ਬਰਾਦਰੀ ਹੈ ਭਾਈ, ਉਹ ਜੋ ਕਿਉਂ ਮਰਜ਼ੀ ਰਹੀ ਤੇ ਜੀ? ਆਖੋ। ਇਹ ਕਿ ਚੰਗੇ ਬੁਰੇ ਨੂੰ ਪਰਖਣ ਅੰਦਰ ਬੜੀ ਮੱਤ ਦਿੱਤੀ ਗਈ ਹੈ ਵਾਹ ਵਾਹ ਕਿ ਜਿਹੜੇ ਡਾਕੂ ਨੇ ਨਾ, ਜੀ। ਕਜ਼ਾਕ ਨੇ, ਕਜ਼ਾਕ ਆਂਦੇ ਨੇ ਜਿਹੜੇ ਸਮੁੰਦਰਾਂ ਦੇ ਡਾਕੂ, ਬਹਿਰੀ ਡਾਕੂ, ਜੀ ਜੀ ਉਹਨਾਂ ਨੂੰ ਜਿਹੜੇ ਲੁੱਟਣ ਵਾਲੇ ਨੇ ਨਾ, ਉਹਨਾਂ ਇਹ ਨਹੀਂ ਵੇਖਣਾ ਕਿ ਆ ਬੰਦਾ ਬੜਾ ਨਮਾਜ਼ੀ ਏ ਤੈਨੂੰ ਮੈਂ ਨਾ ਲੁੱਟਾਂ, ਇਹ ਭੈੜਾ ਗਿਆ ਚੰਗਾ ਹੈ। ਵਾਹ। ਉਹ ਲੁੱਟਣ ਵਾਲਿਆਂ ਨੇ ਲੁੱਟਣਾ ਹੀ ਹੈ। ਵਾਹ। ਮਤਲਬ ਇਹ ਲੁੱਟਣ ਵਾਲੇ ਕਿਸੇ ਚੰਗੇ ਮੰਦੇ ਦੀ ਪਰਖ ਨਹੀਂ ਨਹੀਂ ਕਰਦੇ। ਹਾਂਜੀ। ਤੇ ਚੰਗੇ ਬੁਰੇ ਨੂੰ ਪਰਖਣ ਅੰਦਰ ਨਹੀਂ ਪਰਵਾਹ ਕਜ਼ਾਕਾਂ, ਆਹਾ। ਤੇ ਮਰਦ ਤੇ ਘੋੜਾ ਬੁੱਢੇ ਨਹੀਂ ਹੁੰਦੇ ਜਿਉਂ ਜਿਉਂ ਮਿਲਣ ਖੁਰਾਕਾਂ। ਕਿ ਮਰਦ ਜਿਹੜਾ ਨਾ ਜੀ, ਉਹ ਵੀ ਅਗਰ ਉਹਨੂੰ ਖੁਰਾਕ ਪੂਰੀ ਮਿਲਦੀ ਰਹੇ 40 ਸਾਲ ਤੱਕ ਮਾਂ ਦੇ ਦੁੱਧ ਦਾ ਅਸਰ ਬੰਦੇ ਦੇ ਵਿੱਚ ਰਹਿੰਦਾ। ਵਾਹ। ਹੁਣ ਤੇ ਮਾਵਾਂ ਦੁੱਧ ਪਿਆਉਂਦੀਆਂ ਹੀ ਨਹੀਂ। ਫੀਡਰ ਜਿਸ ਤਰ੍ਹਾਂ ਕੁਰਾਨ 'ਚ ਵੀ ਹੁਕਮ ਹੈ ਕਿ 2 ਸਾਲ 2.5 ਸਾਲ ਦੁੱਧ ਪਿਆਉਣ ਦਾ। ਜੀ, ਜੀ। ਅਗਰ ਉਹਦੇ ਮੁਤਾਬਕ ਅਸੀਂ ਜ਼ਿੰਦਗੀ ਗੁਜ਼ਾਰੀਏ, ਬੱਚਿਆਂ ਦੀ ਪਾਲਣਾ ਕਰੀਏ, ਬੱਚਿਆਂ ਦੀਆਂ ਪੈਦਾਇਸ਼ਾਂ ਵੀ ਉਸ ਹਿਸਾਬ ਨਾਲ ਹੋਣ, ਵਾਹ। ਉਹ ਬੱਚੇ ਸਿਹਤਮੰਦ ਵੀ ਹੋਣਗੇ। ਹਾਂਜੀ। ਔਰ ਉਹ ਫਿਰ ਜਿਹੜਾ ਬੱਚਾ ਹੈ ਉਹਦੇ 40 ਸਾਲ ਤੱਕ ਤੇ ਉਹ ਮਾਂ ਦੇ ਦੁੱਧ ਨਾਲ ਤੱਗੇਗਾ। ਵਾਹ। ਉਹਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ। ਹਾਂਜੀ। ਉਹ ਮੋਢਿਆਂ ਤੋਂ ਥੁੱਕਾ ਸੁੱਟਦਾ ਫਿਰਦਾ ਹੈ। ਵਾਹ। ਲੇਕਿਨ 40 ਸਾਲ ਤੇ ਜਾ ਕੇ ਮਾਂ ਦੇ ਦੁੱਧ ਦਾ ਅਸਰ ਮੁੱਕ ਜਾਂਦਾ ਹੈ ਤੇ ਫਿਰ ਉਹਨੂੰ ਮਤਲਬ ਇਹ ਕਿ ਉਹਨੂੰ ਜਵਾਨ ਰੱਖਣ ਲਈ ਉਹਨੂੰ ਖੁਰਾਕ ਦੀ ਜ਼ਰੂਰਤ ਹੈ। ਫਿਰ ਉਹ ਖੁਰਾਕ ਅੱਛੀ ਰੱਖੇ। ਉਹ ਜਿੰਨੀ ਖੁਰਾਕ ਚੰਗੀ ਖਾਏਗਾ ਉਹਨਾਂ ਉਹਦੀ ਜ਼ਿੰਦਗੀ ਸਿਹਤ ਠੀਕ ਰਹੇਗੀ, ਉਹ ਬੁੱਢਾ ਛੇਤੀ ਨਹੀਂ ਹੋਏਗਾ। ਜੀ। ਅਗਰ ਖੁਰਾਕੋਂ ਰਹਿ ਜਾਏਗਾ ਤੇ ਫਿਰ ਉਹ ਜ਼ਾਹਰੇ ਲਿੰਗ ਪੈਰੋਂ ਜਿਹੜੇ ਨੇ ਉਹ ਕਮਜ਼ੋਰੇ ਹੋ ਜਾਣਗੇ। ਹਾਂ। ਤੇ ਫਿਰ ਮਤਲਬ ਇਹ ਹੈ ਕਿ ਉਹਦੇ ਵਾਲਾ ਉਹ ਹੀ ਹਾਲ ਹੋਏਗਾ। ਤੇ ਘੋੜੇ ਦੀ ਵੀ ਸਗਵੀਂ ਇਹੋ ਹੀ ਗੱਲ ਹੈ ਜੀ। ਕਿ ਘੋੜਾ ਵੀ ਜਿਹੜਾ ਉਹਨੂੰ ਖੁਰਾਕ ਪੂਰੀ ਮਿਲਦੀ ਰਹੇ। ਹਾਂਜੀ। ਤੇ ਫੇਰ ਜਨਾਬ ਉਹ ਨੰਬਰ 9 ਰਹਿੰਦਾ, ਵਾਹ। 24 ਸੁੰਮੀ ਕਾਇਮ ਰਹਿੰਦਾ, ਵਾਹ। ਕਨੌਤੀਆਂ ਚੁੱਕ ਕੇ ਰੱਖਦਾ। ਵਾਹ। ਲੇਕਿਨ ਅਗਰ ਪੂਰੀ ਖੁਰਾਕ ਨਾ ਮਿਲੇ, ਲੋਕੀ ਆਂਦੇ ਨੇ ਘੋੜੇ ਘਰ ਸੁਲਤਾਨਾ ਤੇ ਮੱਝੀ ਘਰ ਵਰਿਆਮਾ। ਵਾਹ। ਤੋ ਘੋੜੇ ਦੀ ਪਾਲਣਾ ਵੀ ਕੋਈ ਬਾਦਸ਼ਾਹ ਹੀ ਕਰ ਸਕਦਾ ਜੀ। ਜਾਂ ਬਾਦਸ਼ਾਹ ਵਰਗਾ ਜਿਹੜਾ ਖਰਚ ਕਰ ਸਕਦਾ ਹੈ, ਹਾਂ। ਉਹੋ ਹੀ ਘੋੜਿਆਂ ਦੀ ਪਾਲਣਾ ਕਰ ਸਕਦਾ ਹੈ। ਜੀ, ਜੀ। ਤੇ ਮੱਝੀ ਘਰ ਵਰਿਆਮਾ ਕਿ ਜਿਹੜੇ ਦੁੱਧ ਪੀਣ ਹੈ ਜਵਾਨ ਨੇ, ਮੱਝੀ ਉਹ ਹੀ ਪਾਲ ਸਕਦੇ ਨੇ। ਹਾਂ। ਤੋ ਇਸ ਵਾਸਤੇ ਘੋੜੇ ਦੀ ਵੀ ਜਿਹੜੀ ਖੁਰਾਕ ਉਹਨੂੰ ਪੂਰੀ ਦਿੱਤੀ ਜਾਏ ਤੋ ਕਦੀ ਬੁੱਢਾ ਨਹੀਂ ਹੁੰਦਾ। ਵਾਹ। ਇਸ ਤਰ੍ਹਾਂ ਹੀ ਮਰਦ ਨੂੰ ਅਗਰ ਪੂਰੀ ਖੁਰਾਕ ਮਿਲਦੀ ਰਹੇ ਤੇ ਉਹਦਾ ਜਿਹੜਾ ਵਡੇਪਾ ਹੈ, ਬੁਢਾਪਾ ਹੈ, ਉਹਦਾ ਹਾਈਮਾ ਹੀ ਕੁਝ ਨਹੀਂ ਵਿਗਾੜਦਾ। ਵਾਹ। ਲੋ ਜੀ ਬੱਟ ਸਾਹਿਬ, ਬਾਜਵਾ ਸਾਹਿਬ ਬੜਾ ਹੀ ਸੋਹਣਾ ਤੁਹਾਨੂੰ ਸਮਝਾ ਤੇ ਦਿੱਤਾ ਹੈ। ਮੈਂ ਸਿਰਫ ਇੰਨੀ ਗੱਲ ਤੁਹਾਡੇ ਨੋਟਿਸ 'ਚ ਲਿਆਵਾਂਗਾ ਵੀ ਅਸਾਂ ਸਿਆਣਿਆਂ ਕੋਲੋਂ ਸੁਣਿਆ, ਬਾਜਵਾ ਸਾਹਿਬ ਵਰਗਿਆਂ ਕੋਲੋਂ, ਭਈ ਘੋੜੇ ਤੇ ਬੱਕਰੀਆਂ ਇਹਨਾਂ ਨੂੰ ਕਦੀ ਕਿਸੇ ਨੇ ਰਜਾਇਆ। ਜਿੰਨਾ ਮਰਜ਼ੀ ਅੱਗੇ ਰਾਤਬ ਪਾਈ ਆਓ, ਰਾਸ਼ਨ ਪਾਈ ਆਓ, ਖਾਈ ਜਾਣਗੇ। ਖੁਰਲੀ ਤੇ ਬੱਜਾ ਵੀ ਘੋੜਾ ਦਿਨ ਰਾਤ ਖਾਂਦਾ ਹੀ ਰਹਿੰਦਾ। ਇਸੇ ਵਾਸਤੇ ਆਖਦੇ ਨੇ ਵੀ ਘੋੜੇ ਘਰ ਸੁਲਤਾਨਾ। ਭਈ ਘੋੜੇ ਦਾ ਅਸਲ ਖਰਚ ਜਿਹੜਾ ਉਹਦੀ ਖੁਰਾਕ ਦਾ, ਉਹ ਕੋਈ ਬਾਦਸ਼ਾਹ ਹੀ ਚੁੱਕ ਸਕਦਾ। ਕੋਈ ਮਾਤੜ ਜਿਹੜਾ ਬੰਦਾ ਉਹ ਨਹੀਂ ਘੋੜਾ ਘਰ ਰੱਖ ਸਕਦਾ ਜਾਂ ਆਪਣੇ ਡੇਰੇ ਤੇ ਨਹੀਂ ਬਣ ਸਕਦਾ, ਕਿਉਂਕਿ ਉਹਦੀ ਖੁਰਾਕ ਨਹੀਂ ਪੂਰੀ ਕਰ ਸਕਦਾ। ਔਰ ਖੁਰਾਕ ਉਹਨੂੰ ਅਗਰ ਮਿਲਦੀ ਜਾਏ ਤਾਂ ਘੋੜਾ ਨਹੀਂ ਬੁੱਢਾ ਹੁੰਦਾ। ਜਿਸ ਤਰ੍ਹਾਂ ਕਿ ਬਾਜਵਾ ਸਾਹਿਬ ਦੱਸਿਆ ਕਿ 40 ਸਾਲ ਤੱਕ ਤੇ ਮਾਂ ਦੇ ਦੁੱਧ ਦੀ ਤਾਕਤ ਹੁੰਦੀ ਹੈ ਮਰਦਾਂ ਦੇ ਵਿੱਚ। ਲੇਕਿਨ ਉਰਦੂ ਦੇ ਵਿੱਚ ਜਿਵੇਂ ਇੱਕ ਅਖਾਣ ਪਾਉਂਦੇ ਨੇ ਭਈ ਮਰਦ 60 ਵੀ ਪਾਠਾ ਹੋਤਾ ਹੈ, ਯਾਨੀ 60 ਸਾਲਾਂ ਦਾ ਮਰਦ ਵੀ ਜਵਾਨ ਪੱਠਿਆਂ ਵਾਂਗਰ ਹੁੰਦਾ ਹੈ ਜੇਕਰ ਉਹਨੂੰ ਖੁਰਾਕ ਪੂਰੀ ਮਿਲੇ। ਉਹ ਆਪਣੀ ਖੁਰਾਕ
ਅੱਛੀ ਰੱਖੇ, ਫਲ ਫਰੂਟ ਖਾਏ, ਹਰ ਕਿਸਮ ਦੀ ਜਿਹੜੀ ਜਿਸਮ ਨੂੰ ਜ਼ਰੂਰੀਆਤ ਦਰਕਾਰ ਨੇ ਉਹਦੀ ਖੁਰਾਕ 'ਚ ਸ਼ਾਮਲ ਹੋਣ। ਤੇ ਫਿਰ ਸੱਤੇ ਹੀ ਖੈਰਾਂ ਨੇ, ਫਿਰ ਮਰਦ ਨੂੰ ਕੀ ਤੇ ਘੋੜੇ ਨੂੰ ਕੀ, ਖੁਰਾਕ ਚੰਗੀ ਹੋਣੀ ਚਾਹੀਦੀ ਹੈ। ਲੋ ਜੀ ਬਾਜਵਾ ਸਾਹਿਬ, ਜਿਹੜਾ ਅਗਲਾ ਅਖਾਣ ਹੈ ਨਾ ਜੀ, ਉਹ ਸੁਣ ਕੇ ਜਨਾਬ ਮੇਰਾ ਤਾਂ ਦਿਲ ਬੜਾ ਹੀ ਠੰਡਾ ਹੋਇਆ। ਹਾਂਜੀ, ਬੜਾ ਮੈਨੂੰ ਫਰਹਤ ਮਹਿਸੂਸ ਹੋਈ ਹੈ। ਅੰਮ੍ਰਿਤਸਰ ਜਿਹੜਾ ਨਾ ਜੀ ਇੰਡੀਆ ਤੋਂ, ਉਥੋਂ ਸਰਦਾਰ ਕੁਲਵਿੰਦਰ ਸਿੰਘ ਹੋਰਾਂ ਨੇ ਅਖਾਣ ਭਿਜਵਾਇਆ। ਉਹ ਫਰਮਾਉਂਦੇ ਨੇ ਕਿ ਵਿਆਹ ਤੋਂ ਬਗੈਰ ਜ਼ਿੰਦਗੀ ਤੂੜੀ ਵਾਲਾ ਕੋਠਾ ਹੁੰਦੀ ਹੈ। ਲਓ ਜੀ, ਬਹੁਤ ਖੁਦਾ ਦੀ ਕਸਮ ਹੈ, ਮੈਨੂੰ ਉਹਦਾ ਸਵਾਦ ਆਇਆ। ਉਹਦੀ ਵਜ੍ਹਾ ਇਹ ਹੋਵੇ ਕਿ ਤੂੜੀ ਵਾਲਾ ਕੋਠਾ, ਤੁਸੀਂ ਵੇਖੋ ਨਾ ਜੀ, ਹੁਣ ਤੂੜੀ ਵਾਲਾ ਕੋਠਾ ਮੈਂ ਕਦੀ ਸੋਚਾਂਗੇ ਹੋਰੇ ਕੋਈ ਲੰਘਦਾ ਉੱਥੇ ਤੀਲੀ ਸੁੱਟ ਜਾਂਦਾ, ਅੱਗ ਲੱਗ ਜਾਂਦੀ। ਉਹ ਅੰਮ੍ਰਿਤਸਰ ਇੱਥੋਂ ਲਾਗੇ ਹੀ ਹੈ ਜੀ, ਮੇਰੇ ਪਿੰਡੋਂ ਓਨਾ ਹੀ ਲਾਹੌਰ ਹੈ, ਓਨਾ ਹੀ ਅੰਮ੍ਰਿਤਸਰ ਹੈ ਤੇ ਓਨਾ ਹੀ ਸਿਆਲਕੋਟ ਹੈ। ਵਾਹ ਵਾਹ। ਹਾਂਜੀ, ਤੇ ਸਾਡੇ ਕੋਲ ਹੀ ਨੇ, ਬਸ ਵਿੱਚ ਤਾਰਾਂ ਹੀ ਲੱਗੀਆਂ ਨੇ, ਬਾਕੀ ਤੇ ਫਰਕ ਤੇ ਕੋਈ ਨਹੀਂ। ਇਹਦਾ ਮਤਲਬ ਉਹਨਾਂ ਦਾ ਦੁੱਖ ਜਿਹੜਾ ਨਾ ਤੁਸੀਂ ਸਹੀ ਸਮਝੋ। ਹਾਂਜੀ ਹਾਂਜੀ। ਤੇ ਉਹਨਾਂ ਦੱਸਿਆ ਵੀ ਹੁਣ ਜਦੋਂ ਜਵਾਨ ਮੁੰਡਾ ਹੋਏ ਨਾ ਜੀ, ਤੇ ਫਿਰ ਉਹ ਮਤਲਬ ਇੱਕ ਸਾਰੇ ਉਹਦੇ ਵੱਡੇ ਭਰਾਵਾਂ ਦੇ ਵਿਆਹ ਹੋਏ ਹੋਣ, ਹਾਂਜੀ, ਤੇ ਉਹ ਜਦੋਂ ਵੇਖੇ ਉਹ ਬੀਬੀਆਂ ਨੂੰ ਫਿਰਦਿਆਂ ਟੁਰਦਿਆਂ ਤੇ ਮਤਲਬ ਇਹ ਕਿ ਆਪਣਾ ਇੱਕ ਦੂਜੇ ਨਾਲ ਚੁੰਝਾਂ ਲਾਉਂਦਿਆਂ ਤੇ ਸ਼ੁਗਲ ਮੇਲਾ ਕਰਦੇ ਆ, ਭਰਾ ਭਰਜਾਈਆਂ ਹਾਂਜੀ, ਭਰਾ ਭਰਜਾਈਆਂ ਨੂੰ, ਭਰਾ ਬਿਲਕੁਲ ਆਪਸ ਚ ਮੀਆਂ ਬੀਵੀ। ਤੇ ਉਹ ਫਿਰ ਨਾ ਜਿਹੜਾ ਨਾ ਉਹ ਮਤਲਬ ਬੰਦਾ ਫਿਰ ਇਸ ਤਰ੍ਹਾਂ ਹੀ ਉਹਨੂੰ ਲੱਗਦਾ ਵੀ ਮੇਰਾ ਵੀ ਵਿਆਹ ਹੋਇਆ ਹੁੰਦਾ। ਤੇ ਤੂੜੀ ਵਾਲੇ ਕੋਠੇ ਦੀ ਮਿਸਾਲ ਇਹ, ਉਹਦੇ ਚ ਮੁਸੜ ਬੜਾ ਲੱਗਦਾ। ਤੂੜੀ ਵਾਲੇ ਕੋਠੇ ਚ ਮੁਸੜ ਲੱਗਦਾ ਤੇ ਨਾਲ ਕੰਡ ਬੜੀ ਲੜਦੀ ਹੈ। ਉਹ ਤੂੜੀ ਜਿਹੜੀ ਹੈ ਨਾ, ਉਹਦੀ ਜਿਹੜੀ ਕੰਡ ਆ ਉਹਦੇ ਤੇ ਸਾਹ ਵੀ ਲਓ ਤੇ ਅੰਦਰ ਜਾਂਦੀ ਹੈ। ਹਾਂਜੀ, ਉਹ ਫਿਰ ਉਹਨੂੰ ਕੰਡ ਲੜਦੀ ਹੈ ਤੇ ਪਿਆ ਬੰਦਾ ਇੱਧਰ ਖੁਰਕਦਾ ਤੇ ਉੱਥੇ ਤਾਂ ਤੇ ਮਤਲਬ ਤੁਸੀਂ ਸਮਝ ਲਓ ਕਿ ਰਾਤ ਕੱਢਣੀ ਪੈ ਜਾਏ ਤੇ ਬੜੀ ਔਖੀ ਹੁੰਦੀ ਹੈ। ਲੇਕਿਨ ਮੇਰੀ ਇਹਨਾਂ ਨੂੰ ਇਹ ਮਸ਼ਵਰਾ ਹੈ ਕਿ ਅਗਰ ਇਹਨਾਂ ਇਹ ਜ਼ਿਆਦਾ ਤਜਰਬਾ ਕਰਕੇ ਵੇਖਣਾ ਤੇ 2 ਵਿਆਹ ਕਰਕੇ ਵੇਖਣ, ਇਹ ਕੋਠਾ ਭੁੰਡਾ ਵਾਲਾ ਹੋ ਜਾਏਗਾ ਔਰ ਫਿਰ ਇਹ ਛੱਡ ਨੱਟਣਗੇ। ਵਾਹ ਵਾਹ ਵਾਹ। ਲਓ ਜੀ ਸਰਦਾਰ ਜੀ, ਤੁਸੀਂ ਬੜਾ ਹੀ ਸੋਹਣਾ ਖਾਨ ਭਿਜਵਾਇਆ, ਬੜਾ ਹੀ ਦਿਲ ਸਾਡਾ ਰਾਜ਼ੀ ਹੋਇਆ, ਕਿਉਂਕਿ ਮੇਰੀ ਵੀ ਬੇਗਮ ਫੌਤ ਹੋ ਗਈ ਏ ਤੇ ਬਾਜਵਾ ਸਾਹਿਬ ਦੀ ਬੇਗਮ ਜਿਹੜੇ ਨੇ ਉਹ ਵੀ ਭਰਜਾਈ ਸਾਡੀ ਵੀ ਅੱਲਾ ਨੂੰ ਪਿਆਰੇ ਹੋ ਗਏ ਨੇ। ਤੇ ਹੁਣ ਤੁਸੀਂ ਜਿਹੜਾ ਅਖਾਣ ਭੇਜਿਆ ਸਾਡੇ ਦੋਵਾਂ ਨੂੰ ਨਾ ਆਪਣਾ ਆਪ ਯਾਦ ਆ ਗਿਆ ਭਈ ਵਿਆਹ ਤੋਂ ਬਗੈਰ ਜ਼ਿੰਦਗੀ ਤੂੜੀ ਵਾਲਾ ਕੋਠਾ ਹੁੰਦੀ ਹੈ। ਪਰ ਬਾਜਵਾ ਸਾਹਿਬ ਨੇ ਵੇਖੋ ਕੈਸੀ ਸੋਹਣੀ ਗੱਲ ਮੁਕਾਈ ਏ ਭਈ ਜੇ ਦੂਜੀ ਵੀ ਕਰ ਲਈਏ ਤੇ ਉਹ ਚੰਗੀ ਨਾ ਆਵੇ ਤੇ ਫਿਰ ਇਹ ਭੁੰਡਾਂ ਵਾਲਾ ਕੋਠਾ ਵੀ ਬਣ ਜਾਂਦਾ ਵਿਆਹ ਹੀ ਜਿਹੜਾ। ਤੇ ਮੇਰਾ ਖਿਆਲ ਹੈ ਤੁਹਾਡਾ ਵੀ ਹਾਲੀ ਵਿਆਹ ਨਹੀਂ ਹੋਇਆ, ਤੁਹਾਨੂੰ ਹਾਲੀ ਡੇਰੇ ਹੀ ਸੌਣਾ ਪੈਂਦਾ ਤੇ ਸੌਂਦੇ ਵੀ ਤੁਸੀਂ ਉੱਥੇ ਤੂੜੀ ਵਾਲੇ ਕਮਰੇ 'ਚ ਹੀ ਹੋਣੇ ਹੋ ਤੇ ਤੁਹਾਨੂੰ ਲੜਦੀ ਲੁੜਦੀ ਹੋਣੀ ਹੈ। ਕੋਈ ਨਹੀਂ, ਅਸੀਂ ਵੀ ਜਨਾਬ ਦੁਆ ਕਰਨੇ ਆ ਕਿ ਤੁਹਾਡੀ ਛੇਤੀ ਸੁਣੀ ਜਾਏ ਤੇ ਤੁਹਾਨੂੰ ਕੋਈ ਤੂੜੀ ਵਾਲੇ ਕੋਠੇ 'ਚੋਂ ਰੱਬ ਕੱਢ ਕੇ ਤੇ ਕਿਸੇ ਸੋਹਣੇ ਕਮਰੇ ਦੇ ਵਿੱਚ ਤੁਹਾਡੀ ਮੰਜੀ ਡੱਠੇ ਲਾਲ ਰੰਗੀਨ ਪਾਵਿਆਂ ਵਾਲੀ, ਤੇ ਫਿਰ ਤੁਸੀਂ ਸਾਨੂੰ ਅੱਗੋਂ ਨਵਾਂ ਤੇ ਕੋਈ ਸੋਹਣਾ ਖਾਨ ਘੱਲੋ। ਬਾਜਵਾ ਸਾਹਿਬ ਸ਼ਬੀਰ ਸਾਈ ਵਜ਼ੀਰਾਬਾਦ ਤੋਂ ਉਹ ਫਰਮਾਉਂਦੇ ਨੇ ਕਿ ਅਸੀਂ ਬੜੇ ਸ਼ੌਕ ਨਾਲ ਤੁਹਾਡਾ ਪ੍ਰੋਗਰਾਮ ਵੇਖਦੇ ਆ ਤੇ ਬਾਜਵਾ ਸਾਹਿਬ ਦੀਆਂ ਬੜੀਆਂ ਇਲਮ ਵਾਲੀਆਂ ਹਿਕਮਤ ਵਾਲੀਆਂ ਗੱਲਾਂ ਪੰਜਾਬੀ ਦੀਆਂ ਸੁਣਨੇ ਆ, ਬੜਾ ਦਿਲ ਠਰਦਾ। ਉਹਨਾਂ ਜਨਾਬ ਆਖਿਆ ਕਿ ਹਿੱਕ ਤੇ ਮੂੰਗ ਦਲਣਾ, ਮੂੰਗੀ ਹਾਂਜੀ, ਵਾਹ। ਉਹ ਅਸਲ ਇਸ ਤਰ੍ਹਾਂ ਜੀ ਕਿ ਜਿਹੜਾ ਮੂੰਗੀ ਦੀ ਦਾਲ ਹੈ ਨਾ ਜੀ, ਇਹਨੂੰ ਜਦੋਂ ਵੱਟੇ ਦੇ ਨਾਲ ਕਿਸੇ ਦਾਬੜੇ 'ਚ ਜਾਂ ਛੋਟੀ ਕੜਾਹੀ 'ਚ ਪਾ ਕੇ ਨਾ ਤੇ ਇਸ ਤਰ੍ਹਾਂ ਘੁੱਟ ਕੇ ਉੱਤੇ ਵੱਟਾ ਫੇਰਦੇ ਸਨ ਤਾਂ ਕਿ ਇਹਦੀ ਛਿੱਲੜ ਲੈ ਜੇ। ਹਾਂਜੀ, ਤੇ ਸਭ ਤੋਂ ਔਖੀ ਛਿੱਲੜ ਮੂੰਗੀ ਦੀ ਲੈਂਦੀ ਸੀ। ਅੱਛਾ, ਮਸਰਾਂ ਦੀ ਛੇਤੀ ਲੈ ਜਾਂਦੀ ਹੈ, ਮਾਂ ਦੀ ਵੀ ਛੇਤੀ ਲੈ ਜਾਂਦੀ ਹੈ। ਤੇ ਅਗਰ ਉਹ ਕਿਸੇ ਦੀ ਹਿੱਕ ਦੇ ਉੱਤੇ ਧਰ ਕੇ ਮੂੰਗ ਤੇ ਤੁਸੀਂ ਦਲੋ, ਇਹ ਅਸਲ ਅਖਾਣ ਨਹੀਂ, ਇਹ ਮੁਹਾਵਰਾ ਹੈ। ਇਹ ਮੁਹਾਵਰਾ ਹੈ, ਹਿੱਕ ਤੇ ਮੂੰਗ ਦਲਣਾ ਮੁਹਾਵਰਾ ਹੈ। ਵਾਹ। ਅੱਛਾ, ਔਰ ਉਹ ਤੁਸੀਂ ਕਿਸੇ ਦੀ ਛਾਤੀ ਦੇ ਉੱਤੇ ਅਗਰ ਉਹ ਕੜਾਈ ਰੱਖ ਕੇ ਤੇ ਉਹਨਾਂ ਨੂੰ ਉਸ ਤਰ੍ਹਾਂ ਜ਼ੋਰ ਨਾਲ ਰਗੜਨਾ ਸ਼ੁਰੂ ਕਰ ਦਿਓਗੇ ਤੇ ਜ਼ਾਹਰ ਉਹਨੂੰ ਬੜੀ ਤਕਲੀਫ ਹੋਏਗੀ, ਬੜਾ ਉਹਨੂੰ ਪੀੜ ਵੀ ਹੋਏਗੀ, ਆਵਾਜ਼ਾਰੀ ਵੀ ਹੋਏਗੀ। ਹਾਂਜੀ, ਔਰ ਔਖਾ ਹੋ ਜਾਏਗਾ, ਉਹਦਾ ਸਾਹ ਔਖਾ ਹੋ ਜਾਏਗਾ। ਤੋ ਇਹਦਾ ਮਤਲਬ ਹੁੰਦਾ ਅਗਲੇ ਦਾ ਸਾਹ ਔਖਾ ਕਰ ਦੇਣਾ ਮੁਹਾਵਰੇ ਦੇ ਵਿੱਚ, ਕਿਉਂਕਿ ਮੁਹਾਵਰਾ ਹੈ। ਔਰ ਮੁਹਾਵਰੇ ਇਹਦਾ ਮਤਲਬ ਹੈ ਕਿ ਉਹ ਮੇਰੇ ਹਿੱਕ ਤੇ ਮੂੰਗ ਪਿਆ ਦਲਦਾ, ਯਾਨੀ ਉਹਨੇ ਮੇਰਾ ਸਾਹ ਜਿਹੜਾ ਨਾ ਔਖਾ ਕਰ ਦਿੱਤਾ, ਮੇਰੀ ਨਾਸੀ ਧੂੰ ਦੇ ਦਿੱਤਾ। ਨਾਸੀ ਧੂੰ ਦੇਣਾ ਵੀ ਮੁਹਾਵਰਾ ਹੈ। ਹਾਂਜੀ,
ਮੇਰੀ ਖਲ ਤਾਈ ਹੋਈ ਹੈ, ਇਹ ਵੀ ਮੁਹਾਵਰਾ ਹੈ। ਖਲ ਤਾਣਾ, ਔਰ ਇਹ ਸਾਰੇ ਮਤਲਬ ਖਲ ਤਾਣਾ ਦਾ ਵੀ ਮਤਲਬ ਮੇਰੀ ਆ ਜਿਹੜੀ ਖਲ ਹੈ ਨਾ, ਚਮੜੀ, ਆ ਚਮੜੀ ਜਿਹੜੀ ਇਹਨੂੰ ਉਹਨੇ ਅੱਗ ਲਾਈ ਹੈ, ਸਾੜੀ ਇਹਨੂੰ ਤਾਈ ਹੋਈ ਹੈ। ਤੋ ਇਹ ਸਾਰੇ ਮੁਹਾਵਰੇ ਨੇ। ਵਾਹ। ਹਾਂਜੀ ਲਓ ਜੀ ਪਿਆਰਿਓ, ਬੜੀ ਸੋਹਣੀ ਵੰਡ ਕਰਕੇ ਤੁਹਾਨੂੰ ਸਮਝਾਇਆ ਬਾਜਵਾ ਸਾਹਿਬ ਨੇ ਵੀ ਹਿੱਕ ਤੇ ਮੂੰਗ ਜਾਂ ਮੂੰਗੀ ਦੀ ਦਾਲ ਜਿਹੜੀ ਹੈ ਉਹਨੂੰ ਮੂੰਗ ਪੰਜਾਬੀ 'ਚ ਅਸੀਂ ਆਖਦੇ ਹਾਂ। ਹਿੱਕ ਤੇ ਮੂੰਗ ਦਲਣਾ ਦਾ ਮਤਲਬ ਇਹ ਵੇ ਕਿ ਕਿਸੇ ਦੀ ਜ਼ਿੰਦਗੀ, ਕਿਸੇ ਦਾ ਜਿਉਣ, ਹਯਾਤੀ ਕਿਸੇ ਦੀ ਔਖੀ ਕਰ ਛੱਡਣੀ, ਉਹਦਾ ਕਿਸੇ ਬੰਨੇ ਸਾਹ ਨਾ ਨਿਕਲੇ, ਉਹਨੂੰ ਪਰੇਸ਼ਾਨ ਕਰਕੇ ਰੱਖ ਦੇਣਾ। ਬਾਜਵਾ ਸਾਹਿਬ ਸਰਦਾਰ ਸ਼ਾਮ ਸਿੰਘ ਹੋਰੀ ਚੰਡੀਗੜ੍ਹ ਤੋਂ। ਜੀ ਜੀ। ਚੰਡੀਗੜ੍ਹ ਸੁਣਿਆ ਬੜਾ ਹੀ ਇੰਡੀਆ ਦਾ ਖੂਬਸੂਰਤ ਹਾਂਜੀ ਇਲਾਕਾ। ਹਾਂਜੀ, ਸਾਡੇ ਇਸਲਾਮਾਬਾਦ ਵਾਲਾ ਚੰਡੀਗੜ੍ਹ ਰਹਿਣ ਵਾਲੇ। ਹਾਂ। ਹਾਂਜੀ। ਤੇ ਉਹ ਚੰਡੀਗੜ੍ਹ ਤੋਂ ਸਰਦਾਰ ਸ਼ਾਮ ਸਿੰਘ ਹੋਰੀ ਆਖਦੇ ਨੇ ਵੀ ਜਦੋਂ ਜਨਾਨੀਆਂ ਬਾਲਾਂ ਮਗਰ ਹੁੰਦੀਆਂ ਨੇ, ਗੁੱਸਾ ਚੜਦਾ ਤੇ ਆਖਦੀਆਂ ਨੇ ਵੇ ਟੁੱਟ ਪੈਣੇ ਆ। ਉਹ ਆਂਦੇ ਨੇ ਇਹਦਾ ਕੀ ਮਤਲਬ ਹੈ ਟੁੱਟ ਪੈਣੇ? ਆ ਟੁੱਟ ਪੈਣਾ ਵੀ ਮੁਹਾਵਰਾ ਹੈ ਜੀ, ਇਹ ਖਾਨ ਨਹੀਂ ਹੈ। ਅੱਛਾ ਜੀ। ਅੱਛਾ, ਤੇ ਟੁੱਟ ਪੈਣਾ ਇਹ ਵੀ ਕਿ ਤੂੰ ਦੋ ਟੋਟੇ ਹੋ ਕੇ ਥੱਲੇ ਡਿੱਗ ਪਵੇਂ। ਅੱਛਾ, ਯਾਨੀ ਤੂੰ ਦੋ ਟੋਟੇ ਹੋ ਕੇ, ਯਾਨੀ ਐਡੀ ਸਖਤੀ ਬਦਦੁਆ ਬਦ ਅਸੀਸ ਦੇਣੀ, ਹਾਂਜੀ, ਕਿ ਤੂੰ ਦੋ ਟੋਟੇ ਹੋ ਕੇ ਥੱਲੇ ਜਾ ਪਵੇਂ। ਹਾਂਜੀ। ਤੇ ਉਹ ਫਿਰ ਬੀਬੀਆਂ ਜਿਹੜੀਆਂ ਨੇ ਜਦੋਂ ਕਿਸੇ ਨਾਲ ਗੁੱਸੇ ਹੋਣ ਤੇ ਆਪਣੀ ਔਲਾਦ ਨਾਲ ਵੀ ਜਾਂ ਕਿਸੇ ਹੋਰ ਨਾਲ ਵੀ, ਹਾਂਜੀ, ਤੇ ਉਹਨੂੰ ਫਿਰ ਵੇਖ ਗੁੱਸੇ 'ਚ ਆ ਕੇ ਤੋਂ ਆਖਣਾ ਵੇ ਟੁੱਟ ਪੈਣਿਆ ਇਹ ਕੰਮ ਨਾ ਕਰ। ਹਾਂਜੀ। ਤੇ ਮਾਵਾਂ ਦੀਆਂ ਤੁਹਾਨੂੰ ਪਤਾ ਬਦਦੁਆਵਾਂ ਤੇ ਦਿਲੋਂ ਨਹੀਂ ਹੁੰਦੀਆਂ। ਵਾਹ ਵਾਹ। ਤੇ ਉਹ ਤੇ ਉੱਤੋਂ ਹੀ ਐਡੂ ਸੰਗ ਤੋਂ ਉਤਾਂ ਹੀ ਹੁੰਦੀਆਂ ਨੇ, ਉਹ ਲੱਗਦੀਆਂ ਵੀ ਨਹੀਂ, ਰੱਬ ਵੀ ਵੇਖ ਕੇ ਹੱਸਦਾ ਹੁੰਦਾ। ਹਾਂਜੀ। ਭਈ ਇਹ ਵੇਖ ਕੀ ਪਈ ਜਾਂਦੀ ਹੈ। ਤੇ ਉਹ ਗੁੱਸੇ ਦੀ ਹਾਲਤ 'ਚ ਜਿਹੜਾ ਨਾ ਸਭ ਤੋਂ ਕਿਸੇ ਨੂੰ ਭੈੜੀ ਬਦਦੁਆ ਦੇਣੀ, ਭਈ ਟੁੱਟ ਪੈਣਿਆ ਕਿ ਤੇ ਨਾ ਟੁੱਟ ਕੇ ਤੂੰ ਦੋ ਟੋਟੇ ਹੋ ਕੇ ਥੱਲੇ ਡਿੱਗ। ਲਓ ਜੀ ਸਰਦਾਰ ਜੀ, ਮਾਂ ਦੀ ਮਮਤਾ ਦੀ ਵੀ ਨਾਲ ਗੱਲ ਕੀਤੀ ਸਾਡੇ ਬਾਜਵਾ ਸਾਹਿਬ, ਤੇ ਉਹਨਾਂ ਇਹ ਤੁਹਾਨੂੰ ਦੱਸਿਆ ਕਿ ਗੁੱਸੇ ਦੀ ਹਾਲਤ ਵਿੱਚ ਜਦੋਂ ਬੰਦੇ ਦੇ ਵਿੱਚ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ, ਗੱਲ ਵੱਸ 'ਚ ਜੋ ਨਹੀਂ ਰਹਿੰਦੀ, ਗੁੱਸਾ ਚੜਿਆ ਹੋਵੇ, ਉਸ ਵੇਲੇ ਆਖਦੀਆਂ ਨੇ ਮਾਵਾਂ ਵੇ ਟੋਟੇ ਤੇਰੇ ਹੋ ਜਾਣ, ਵੇ ਟੁੱਟ ਪੈਣਿਆ। ਇਹਦਾ ਮਤਲਬ ਤੇ ਇਹੀ ਹੈ ਨਾ ਵੀ ਤੇਰੇ ਟੋਟੇ ਹੋ ਜਾਣ। ਲੇਕਿਨ ਖੂਬਸੂਰਤ ਗੱਲ ਇਹ ਵੇ ਜਿਹੜੀ ਬਾਜਵਾ ਸਾਹਿਬ ਫਰਮਾਈ ਕਿ ਮਾਵਾਂ ਦੀਆਂ ਬਦਦੁਆਵਾਂ ਵੀ ਐਵੇਂ ਸੰਘੋਂ ਉੱਤੇ ਹੀ, ਉਹ ਵਕਤੀ ਗੁੱਸਾ ਜੋ ਹੁੰਦਾ ਤੇ ਉਹ ਕੋਈ ਦਿਲੋਂ ਢਿੱਡੋਂ ਬਦਦੁਆ ਨਹੀਂ ਦਿੰਦੀਆਂ। ਇਸ ਵਾਸਤੇ ਮਾਵਾਂ ਆਖਦੀਆਂ ਵੀ ਰਹਿੰਦੀਆਂ ਨੇ, ਛੋਟੀ ਮੋਟੀ ਬਦਦੁਆ ਦਿੰਦੀਆਂ ਵੀ ਨੇ। ਤੇ ਤੁਸੀਂ ਇਹ ਕਦੀ ਨਹੀਂ ਵੇਖਿਆ ਹੋਣਾ ਵੀ ਕਿਸੇ ਮਾਂ ਆਖਿਆ ਹੋਵੇ ਵੇ ਟੁੱਟ ਪੈਣਿਆ ਤੇ ਉਹਦਾ ਪੁੱਤਰ ਜਿਹੜਾ ਉਹਨੂੰ ਟੋਟੇ ਉਹਦੇ ਹੋ ਗਿਆ ਹੁਣ। ਅੱਲਾਹ ਪਾਕ ਬਹੁਤਾ ਆਪਣੇ ਬੰਦਿਆਂ ਨੂੰ ਮਾਫੀ ਹੋਈ ਦਿੰਦੇ ਨੇ, ਤੇ ਮਾਂ ਦਾ ਵੀ ਦਿਲ ਇਹ ਹੀ ਹੁੰਦਾ, ਗੁੱਸਾ ਇੱਕ ਕੱਢਣਾ ਹੁੰਦਾ ਤੇ ਮੂੰਹ ਲਫ਼ਜ਼ ਇਹੋ ਜਿਹੇ ਕੱਢ ਛੱਡਦੀਆਂ ਨੇ ਮਾਵਾਂ, ਦਿਲੋਂ ਉਹ ਬਦਦੁਆ ਨਹੀਂ ਦਿੰਦੀਆਂ। ਤੇ ਜਿਨ੍ਹਾਂ ਨੂੰ ਇੰਨੇ ਧੀਆਂ ਪੁੱਤਰਾਂ ਨੇ ਤਾਇਆ ਹੋਵੇ ਕਿ ਉਹ ਦਿਲੋਂ ਬਦਦੁਆ ਕੱਢਣ, ਤੇ ਫਿਰ ਤੇ ਉਹਦਾ ਕੋਈ ਦੁਨੀਆ 'ਚ ਇਲਾਜ ਨਹੀਂ, ਫਿਰ ਉਹਦਾ ਕੋਈ ਉਪਾਅ ਨਹੀਂ। ਅੱਲਾਹ ਪਾਕ ਮਾਂ ਦੀ ਤੇ ਬਾਪ ਦੀ ਰਜ਼ਾ ਦੇ ਨਾਲ ਹੀ ਰਾਜ਼ੀ ਹੁੰਦਾ ਹੈ, ਇਸ ਲਈ ਮਾਂ ਪਿਓ ਨੂੰ ਤਾਣਾ ਨਹੀਂ ਚਾਹੀਦਾ। ਬਾਜਵਾ ਸਾਹਿਬ, ਅੱਜ ਜਨਾਬ ਸਰਦਾਰ ਭਰਾ ਜਿਹੜੇ ਨੇ ਸਾਡੇ, ਉਹਨਾਂ ਵੱਲੋਂ ਸਵਾਲ ਜਿਹੜੇ ਨੇ ਉਹ ਕੋਈ ਬੜੇ ਔਖੇ ਹੋਣ ਡਏ ਨੇ, ਬਲਕਿ ਸਵਾਲ ਕਾਹਦੇ ਨੇ, ਹਮਲੇ ਹੀ ਹੋਣ ਡਏ ਨੇ। ਉਹ ਅੱਜ ਫਰਮਾਉਂਦੇ ਨੇ ਕਿ ਸਰਦਾਰ ਕਿਰਪਾਲ ਸਿੰਘ ਜੀ, ਉਹ ਹੁਸ਼ਿਆਰਪੁਰ ਤੋਂ, ਉਹ ਆਂਦੇ ਨੇ ਜੀ ਇਹਦਾ ਮਤਲਬ ਦੱਸੋ ਵੀ ਸਾਲੀ ਅੱਧੇ ਘਰ ਵਾਲੀ ਹੁੰਦੀ ਹੈ, ਇਹਦਾ ਕੀ ਮਤਲਬ ਹੈ? ਅਸਲ 'ਚ ਨਾ ਜੀ ਇਹਦੇ ਬਾਰੇ 'ਚ ਜਿਹੜਾ ਖਾਨ ਇਹਨਾਂ ਵੇਖੋ ਨਾ ਕਿ ਜਿਹੜੀ ਬੀਵੀ ਹੈ ਤੁਹਾਡੀ ਜ਼ਾਹਰ ਹੈ ਉਹ ਉਹਦੀ ਭੈਣ ਹੈ। ਹਾਂਜੀ ਹਾਂਜੀ। ਸਾਲੀ ਜਿਹੜੀ ਹੈ, ਔਰ ਉਹਨਾਂ ਦੇ ਘਰ ਆਉਣ ਜਾਣ ਬੜਾ, ਭੈਣਾਂ ਦੇ ਕੋਲ ਭੈਣਾਂ ਆਉਂਦੀਆਂ ਜਾਂਦੀਆਂ ਨੇ, ਔਰ ਉਹਦੀ ਹਸੀਅਤ ਤਕਰੀਬਨ ਇਸ ਤਰ੍ਹਾਂ ਹੀ ਹੁੰਦੀ ਹੈ ਵੀ ਸਾਰੇ ਘਰ ਬਾਹਰ ਨਹੀਂ ਕਿ ਘਰ ਦੀ ਹਰ ਸ਼ੈ ਦਾ ਉਹਨੂੰ ਪਤਾ ਹੁੰਦਾ ਹੈ। ਜ਼ਿਆਦਾ ਚਿਰ ਆ ਕੇ ਵੀ ਭੈਣਾਂ ਕੋਲ ਭੈਣਾਂ ਰਹਿੰਦੀਆਂ ਨੇ। ਹਾਂਜੀ। ਉਹ ਫਿਰ ਉਸ ਵਜ੍ਹਾ ਨਾਲ ਉਹਨੂੰ ਇਹ ਵੀ ਪਤਾ ਹੁੰਦਾ ਰਧਾਈਆਂ ਕਿੱਥੇ ਪਈਆਂ ਨੇ, ਫਲਾਣੀ ਚਾਹ ਕਿੱਥੇ ਪਈ ਹੈ। ਤੇ ਘਰ ਵਾਲੀ ਦਾ ਮਤਲਬ ਜਿਹਨੂੰ ਘਰ ਦੀ ਹਰ ਸ਼ੈ ਦਾ ਪਤਾ ਹੈ, ਤੇ ਅੱਧੀ ਘਰ ਵਾਲੀ ਦਾ ਮਤਲਬ ਇਹ ਕਿ ਜਿਹਨੂੰ ਅੱਧੇ ਘਰ ਦਾ ਤੇ ਕਮ ਉਹਦਾ ਪਤਾ ਹੁੰਦਾ ਹੈ ਕਿ ਮਤਲਬ ਉਹ ਘਰ ਦੀਆਂ ਸਾਰੀਆਂ ਸ਼ੈਵਾਂ ਰੱਖਣ ਚਾਹਣ ਦਾ ਸਾਰਾ ਇਲਮ ਜਾਣਦੀ ਹੁੰਦੀ ਹੈ। ਤੋ ਇਸ ਨਿਸਬਤ ਨਾਲ ਕਈ ਲੋਕ ਇਹਦੇ ਪੁੱਠੇ ਮਹਿਣੇ ਵੀ ਲੈਂਦੇ ਨੇ। ਤੋ ਮੇਰਾ ਖਿਆਲ ਹੈ ਉਹ ਅਖਲਾਕੀ ਤੌਰ ਤੇ ਵੀ ਉਹ ਗੱਲ ਠੀਕ ਨਹੀਂ। ਹਾਂਜੀ। ਕਿਉਂਕਿ ਸਾਲੀ ਜਿਹੜੀ ਹੈ ਜ਼ਾਹਰ ਹੈ ਉਹ ਭੈਣ ਹੁੰਦੀ ਹੈ, ਤੇ ਤੁਹਾਡੀ ਵੀ ਉਹ ਆਪਣੇ ਭਣੂੰਜੇ ਦੀ ਵੀ ਭੈਣ ਲੱਗਦੀ ਭੈਣ ਹੁੰਦੀ ਹੈ।
ਉਹਦਾ ਮਤਲਬ ਇਹ ਵੇ ਕਿ ਉਹ ਕਿਉਂਕਿ ਘਰ ਬਾਹਰਾਂ ਦੀ ਹਿਸਾਬ ਨਾਲ ਹੁੰਦੀ ਏ ਜ਼ਿਆਦਾ ਦੇਰ ਆ ਕੇ ਭੈਣਾਂ ਕੋਲ, ਭੈਣਾਂ ਨੇ ਮਹੀਨਾ ਰਹਿਣਾ, ਉਹ ਫਿਰ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਰੱਖਣ, ਚਾਣ, ਬੁਰਕੀ ਖਾਨਾ, ਘਰ ਅੱਗੇ ਪਿੱਛੇ ਕਿਹੜੀ ਸ਼ੈ ਕਿੱਥੇ ਪਈ ਹੈ ਤੇ ਉਹਨਾਂ ਨੂੰ ਇਹ ਪਤਾ ਹੁੰਦਾ ਹੈ। ਸਾਰੇ ਘਰ ਦੀ ਜਾਣੂ ਹੁੰਦੀ ਸਾਰੇ ਹੈ। ਘਰ ਦੀ ਜਾਣੂ ਸ਼ਾਰਦ ਹੁੰਦੀ ਹੈ। ਬੇਗਮ ਜਿਹੜੀ ਹੈ ਬੁੱਢੀ, ਉਹਦੀ ਉਹ ਭੈਣ ਸੱਕੀ ਉਹਦੀ ਉਹ ਹੁੰਦੀ ਹੈ। ਭੈਣ ਹੁੰਦੀ ਹੈ ਤੇ ਇਸ ਵਜ੍ਹਾ ਭੈਣਾਂ ਨਾਲ ਇੱਕ ਸਾਡੀਆਂ ਸਾਰੇ ਜ਼ਨਾਨੀਆਂ ਦੀ ਇਹ ਵੀ ਬਾਜਵਾ ਸਾਹਿਬ ਆਦਤ ਹੁੰਦੀ ਹੈ ਨਾ ਕਿ ਉਹ ਢਿੱਡ 'ਚ ਕੋਈ ਗੱਲ ਨਹੀਂ ਰੱਖਦੀ। ਹਾਂਜੀ, ਉਹ ਸਾਰੀਆਂ ਗੱਲਾਂ ਫਿਰ ਉਹ ਦੱਸਦੀ ਉਹਨਾਂ ਜਾਣਾ ਜਦੋਂ ਪੇਕੇ, ਹਾਂਜੀ, ਉਹਨਾਂ ਦੱਸਣਾ ਰਾਤੀ ਤੇਰੇ ਭਾਈਏ ਐ ਕੀਤਾ, ਰਾਤੀ ਮੈਨੂੰ ਐ ਆਖਿਆ, ਰਾਤੀ ਮੈਂ ਐ ਪਕਾਇਆ, ਭਾਈਏ ਤੇਰੇ ਇੰਜ ਕੀਤਾ। ਉਹ ਫਿਰ ਹਰ ਗੱਲ ਦਾ ਸਾਲੀ ਨੂੰ ਪਤਾ ਹੀ ਹੁੰਦਾ। ਬਿਲਕੁਲ। ਤੇ ਇਸੇ ਸੈਂਸ 'ਚ ਆਖਿਆ ਗਿਆ ਕਿ ਉਹ ਅੱਧੀ ਘਰ ਵਾਲੀ, ਯਾਨੀ ਉਹ ਇਸ ਤਰ੍ਹਾਂ ਜਿਵੇਂ ਘਰ ਦੀ ਮਾਲਕ ਹੁੰਦੀ ਹੈ, ਅੱਧੀ ਘਰ ਵਾਲੀ, ਯਾਨੀ ਅੱਧੇ ਘਰ ਦਾ ਇਲਮ ਉਹਨੂੰ ਪਤਾ ਹੁੰਦਾ ਹੈ। ਹਾਂਜੀ ਲੋ ਜੀ ਪਿਆਰਿਓ, ਬਾਜਵਾ ਸਾਹਿਬ ਕਿੱਡਾ ਸੋਹਣਾ ਇਹਦਾ ਤਰਜਮਾ ਕੀਤਾ। ਸਾਲੀ ਅੱਧੇ ਘਰ ਵਾਲੀ, ਯਾਨੀ ਚੂੰਕਿ ਉਹਨੂੰ ਆਪਣੀ ਵੱਡੀ ਭੈਣ ਦੇ ਘਰ ਦਾ ਹਰ ਗੱਲ ਦਾ ਪਤਾ ਹੁੰਦਾ। ਵੱਡੀ ਭੈਣ ਹੋਵੇ, ਛੋਟੀ ਭੈਣ ਹੋਵੇ, ਆਪਣੀ ਭੈਣ ਦੇ ਘਰ ਦਾ ਭੈਣਾਂ ਨੂੰ ਪਤਾ ਹੁੰਦਾ। ਆਪਣੇ ਭਣੂਜੇ ਦੀਆਂ ਆਦਤਾਂ ਦਾ ਵੀ ਉਹਨੇ ਆਪਣੀ ਭੈਣ ਕੋਲੋਂ ਸੁਣਿਆ ਹੁੰਦਾ। ਫਿਰ ਘਰ 'ਚ ਕਿਹੜੀ ਸ਼ੈ ਕਿੱਥੇ ਪਈ ਏ, ਕਿੱਥੋਂ ਲੈ ਕੇ ਵਰਤਣੀ ਹੈ, ਇਹਨਾਂ ਸਾਰੀਆਂ ਗੱਲਾਂ ਦਾ ਵੀ ਸਾਲੀਆਂ ਨੂੰ ਪਤਾ ਹੁੰਦਾ। ਭੈਣਾਂ ਆਉਂਦੀਆਂ ਜਾਂਦੀਆਂ ਜੋ ਨੇ, ਰਿਸ਼ਤਾ ਜਿਹਾ ਹੈ। ਬੀਵੀਆਂ ਨੂੰ ਉਂਝ ਵੀ ਆਪਣੇ ਪੇਕੇ ਸਾਕਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਤੇ ਹੇਜ ਹੁੰਦਾ। ਇਸ ਲਈ ਬਾਜਵਾ ਸਾਹਿਬ ਪੈ ਫਰਮਾਉਂਦੇ ਨੇ ਕਿ ਭਣੂਜੇ ਦੀ ਰਿਸ਼ਤੇ ਦੇ ਵਿੱਚ ਤੇ ਉਹ ਭੈਣ ਹੀ ਲੱਗਦੀ ਹੈ। ਉਹਦੀ ਬੀਵੀ ਦੀ ਜੇ ਵੱਡੀ ਭੈਣ ਹੈ ਤੇ ਫਿਰ ਉਸ ਬੰਦੇ ਦੀ ਸਕੀ ਵੱਡੀ ਭੈਣ ਬਰਾਬਰ ਹੈ। ਅਗਰ ਉਹਦੀ ਬੀਵੀ ਦੀ ਨਿੱਕੀ ਭੈਣ ਹੈ ਤੇ ਉਹਨੂੰ ਆਪਣੀ ਸਾਲੀ ਨੂੰ ਨਿੱਕੀ ਭੈਣ ਸਮਝਣਾ ਚਾਹੀਦਾ। ਲੇਕਿਨ ਅੱਧੇ ਘਰ ਵਾਲੀ ਤਾਂ ਆਖਿਆ ਗਿਆ ਕਿ ਚੂੰਕਿ ਬੀਵੀਆਂ ਨੂੰ ਆਪਣੀਆਂ ਭੈਣਾਂ ਨਾਲ ਪਿਆਰ ਹੁੰਦਾ, ਉਹਦੀ ਕੋਈ ਮੰਗਣੀ ਹੋਣ ਵਾਲੀ ਆ ਜਾਵੇ ਟਾਈਮ, ਕੋਈ ਉਹਦਾ ਵਿਆਹ ਹੋਣ ਵਾਲਾ ਹੋਵੇ, ਤੇ ਭੈਣਾਂ ਅਗਰ ਖਾਂਦੇ ਪੀਂਦੇ ਘਰ 'ਚ ਵਿਆਹੀਆਂ ਗਈਆਂ ਹੋਣ ਤੇ ਉਹ ਆਪਣੇ ਸਾਈਂ ਦੇ ਧੌਣੀ ਗੋਡਾ ਰੱਖ ਕੇ ਆਪਣੀ ਭੈਣ ਲਈ ਚੰਗਾ ਚੋਖਾ ਜਹੇਜ਼ ਦੇ ਵਿੱਚ ਸਮਾਨ ਵੀ ਲੈ ਕੇ ਦਿੰਦੀਆਂ ਨੇ। ਤੇ ਇਸ ਸੈਂਸ 'ਚ ਵੀ ਅਸੀਂ ਆ ਸਕਦੇ ਹਾਂ ਕਿ ਸਾਲੀ ਅੱਧੇ ਘਰ ਵਾਲੀ, ਯਾਨੀ ਸਾਲੀ ਦਾ ਵਿਆਹ ਆ ਗਿਆ ਸੀ ਤੇ ਬੀਵੀ ਨੇ ਮਜਬੂਰ ਕਰਕੇ ਚੰਗਾ ਚੋਖਾ ਦਾਜ 'ਚ ਹਿੱਸਾ ਪਾਉਣ ਤੇ ਮੈਨੂੰ ਮਜਬੂਰ ਕੀਤਾ ਤੇ ਮੈਂ ਪਾਇਆ। ਤੇ ਇਹਨਾਂ ਗੱਲਾਂ ਤੋਂ ਆਖਿਆ ਜਾਂਦਾ ਹੈ ਕਿ ਸਾਲੀ ਦਾ ਬੜਾ ਹੱਕ ਹੈ ਭਣੂਜੇ ਤੇ, ਆਪਣੀ ਭੈਣ ਤੇ, ਆਪਣੀ ਭੈਣ ਦੇ ਘਰ, ਭਣੂਜੇ ਦੇ ਘਰ ਦੇ ਵਿੱਚ ਉਹਦਾ ਅੱਧ ਹੁੰਦਾ। ਹੋਰ ਹਕੀਕੀ ਮਾਇਨਿਆਂ ਦੇ ਵਿੱਚ ਜਾਂ ਕੋਈ ਇਹ ਨਹੀਂ ਕਿ ਉਹਨੂੰ ਵਿਰਾਸਤ ਵਿੱਚੋਂ ਅੱਧ ਦੇਣਾ ਪੈਂਦਾ, ਇਹ ਨਹੀਂ। ਇਖਲਾਕਨ ਸਾਡੀ ਜਿਹੜੀ ਤਹਿਜ਼ੀਬ ਹੈ ਉਹਦੇ ਵਿੱਚ ਸਸੁਰਾਲੀ ਅਜ਼ੀਜ਼ਾਂ ਦੇ ਨਾਲ ਜਿਹੜਾ ਪਿਆਰ ਕੀਤਾ ਜਾਂਦਾ ਹੈ, ਜਿਹੜਾ ਦਾਨ ਕੀਤਾ ਜਾਂਦਾ ਹੈ, ਉਹਨੂੰ ਮੁੱਖ ਰੱਖਦਿਆਂ ਹੋਇਆਂ ਆਖਿਆ ਗਿਆ ਹੈ ਭਈ ਸਾਲੀ ਅੱਧੇ ਘਰ ਵਾਲੀ। ਲੋ ਜੀ ਬਾਜਵਾ ਸਾਹਿਬ ਸਾਂਗਲਾ ਹਿੱਲ ਤੋਂ ਸ਼ਾਹਿਦ ਅਹਿਮਦ ਸਾਹਿਬ ਹੋਰਾਂ ਨੇ ਇੱਕ ਅਖਾਣ ਭਿਜਵਾਇਆ। ਉਹ ਆਖਦੇ ਨੇ ਭਈ 8 ਜੁਲਾਈ ਤੇ 9 ਹੁਕੇ, ਫੇਰ ਵੀ ਧੱਕਮ ਧੱਕੇ। ਹਾਂਜੀ, ਇਹ ਜਿਹੜੇ ਨੇ ਨਾ ਜੁਲਾ ਪੁਰਾਣੇ ਜ਼ਮਾਨੇ 'ਚ ਖੱਡੀਆਂ ਹੁੰਦੇ ਸਨ। ਹਾਂਜੀ। ਤੇ ਜ਼ਾਹਰ ਖੱਡੀ ਦਾ ਵਾਹਵਾ ਚਿਰ ਲੱਗਿਆ ਰਹਿਣਾ, ਰਾਤ ਨੂੰ ਵੀ ਦੇਰ ਨਾਲ ਦਿਨੇ ਵੀ। ਹਾਂਜੀ। ਤੇ ਉਹ ਨਾ ਹੁੱਕੇ ਦੇ ਨਾਲ ਜ਼ਰਾ ਸੂਟਾ ਲਾ ਕੇ ਸਾਹ ਕੱਢ ਲੈਂਦੇ ਸਨ। ਤੇ ਫਿਰ ਜਲਾ ਜਿਹੜੇ ਸਨ ਕੋਸ਼ਿਸ਼ ਕਰਦੇ ਸਨ ਕਿ ਮੈਂ ਕਿਸੇ ਦੇ, ਜ਼ਾਹਰ ਖੱਡੀ ਤੇ ਬੈਠਿਆ ਉਹਨਾਂ ਆਪਣੇ ਹੁੱਕੇ ਨੂੰ ਵਿੱਚ ਫਸਿਆ ਹੋਣਾ, ਉਹਨਾਂ ਦੀਆਂ ਲੱਤਾਂ ਵੀ ਫਸੀਆਂ ਨੇ, ਬੈਠੇ ਨੇ ਜੀ। ਉੱਥੇ ਉਹਨਾਂ ਆਪਣਾ ਹੀ ਹੁੱਕਾ ਸਾਹਮਣੇ ਰੱਖਣਾ ਜੀ। ਹਾਂਜੀ। ਤੇ ਉਹ ਮਤਲਬ ਵਿੱਚੋਂ ਨਿਕਲ ਕੇ ਜਾ ਕੇ ਦੂਜੇ ਦੀ ਖੱਡੀ ਦੇ ਉੱਤੇ ਤੇ ਹੁੱਕਾ ਪੀਏਗਾ ਤੇ ਉਹਦਾ ਵੇਲਾ ਵੀ ਵੰਜੀ ਪਏਗਾ, ਵੇਲਾ ਜ਼ਾਇਆ ਵੀ ਹੋਏਗਾ। ਹਾਂਜੀ, ਕੰਮ ਦਾ ਹਰਜ ਹੋਏਗਾ। ਹਾਂਜੀ, ਕੰਮ ਦਾ ਹਰਜ ਹੋਏਗਾ। ਤੇ ਇਸ ਵਾਸਤੇ ਉਹ ਸਾਰੇ ਜਲਾ ਜਿਹੜੇ ਨੇ ਨਾ ਉਹ ਆਪਣੇ ਮਤਲਬ ਹੁੱਕੇ ਆਪਣੇ ਰੱਖਦੇ ਨੇ, ਆਪਣੇ ਕਿੱਲੇ ਤੇ ਹੀ ਹੁੱਕਾ, ਆਪਣੇ ਕਿੱਲੇ ਦੇ ਉੱਤੇ ਹੁੱਕਾ ਪੀਂਦੇ ਨੇ, ਦੂਜੇ ਦੇ ਕੋਲ ਘੱਟ ਜਾ ਕੇ ਪੀਂਦੇ ਨੇ। ਉਹ ਤੇ ਮਿਸਾਲ ਇਸ ਤਰ੍ਹਾਂ ਹੀ ਹੈ ਵੀ ਜਿਵੇਂ 8 ਹੋਣ ਤੇ 9 ਹੁੱਕੇ, ਇੱਕ ਵਾਧੂ ਹੁੱਕਾ ਉਹਨਾਂ ਕੋਲ ਹੁੰਦਾ। ਯਾਨੀ ਉਹਨਾਂ ਨੇ ਇਹ ਆਦਤ ਹੁੰਦੀ ਹੈ ਕਿ ਉਹ ਇਹਦੇ 'ਚ ਦੱਸਣਾ ਚਾਹੁੰਦਾ ਹੈ ਖਾਨ ਬਣਾਉਣ ਵਾਲਾ ਕਿ ਉਹ ਜਿਹੜੇ ਨੇ ਹਰ ਜਲਾ ਜਿਹੜਾ ਆਪਣਾ ਹੁੱਕਾ ਹਰ ਵੇਲੇ ਤਾਜ਼ਾ ਰੱਖਦਾ ਔਰ ਕੰਮ ਕਰਦਿਆਂ ਹੋਇਆਂ ਤਾਂ ਕਿ ਉਹਨੂੰ ਮਥਾਜੀ ਨਾ ਹੋਏ ਵਿੱਚੋਂ ਨਿਕਲ ਕੇ ਉਹਦੇ ਖੱਡੀ ਦੇ ਉੱਠ ਕੇ ਤੇ ਦੂਜੇ ਦੇ ਕੋਲ ਜਾ ਕੇ ਹੁੱਕਾ ਪੀਣ ਦੀ। ਹਾਂਜੀ। ਤੇ ਫੇਰ ਵੀ ਧੱਕਮ ਧੱਕੇ। ਹਾਂਜੀ। ਤੇ ਫੇਰ ਮਤਲਬ ਉਹ ਆਂਦਾ ਵੀ ਫੇਰ ਵੀ ਮਤਲਬ ਇਹ ਹੈ ਕਿ ਤੁਸੀਂ ਸਮਝੋ ਇੱਕ ਦੂਜੇ ਨਾਲ ਲੜਾਈ ਹੁੰਦੀ ਰਹਿੰਦੀ ਹੈ, ਧੱਕੇ ਵੱਜਦੇ ਨੇ ਇਸ ਵਾਸਤੇ ਕਿ ਉਹ ਹੁੱਕੇ ਦੇ ਠਰਕੀ ਬੜੇ ਹੁੰਦੇ ਨੇ, ਯਾਨੀ ਆਪਣਾ ਹੁੱਕਾ ਬੁੱਝਣ ਨਹੀਂ ਦਿੰਦੇ। ਹਾਂਜੀ।
ਤੇ ਜੇ ਕਿਤੇ ਆਪਣਾ ਮੱਠਾ ਪੈ ਜੇ ਨਾ ਹੁੱਕਾ ਤਾਂ ਦੂਜੇ ਦਾ ਸੂਟਾ ਲਾਉਣ ਨੂੰ ਕੋਸ਼ਿਸ਼ ਕਰਦੇ ਨੇ ਕਿ ਮੈਂ ਲਾ ਲਵਾਂ ਤੇ ਮੈਂ ਜ਼ਰਾ ਰਿਲੈਕਸ ਹੋ ਜਾ। ਇਹ ਹੈ ਉਹ ਜਿਹੜਾ ਫਿਰ ਇੱਕ ਨਵਾਂ ਹੁੱਕਾ ਬਚਿਆ ਹੁੰਦਾ ਹੈ, ਹਾਂਜੀ, ਉਹਨੂੰ ਖਿੱਚਣ ਲਈ ਫਿਰ ਆਪਸ ਚ ਲੜ ਪੈਂਦੇ ਹੋਣਗੇ। ਜਿਹਦਾ ਬੁੱਝ ਗਿਆ ਉਹ ਆਂਦਾ ਨਹੀਂ ਨਹੀਂ ਤੂੰ ਨਾ ਪੀਵੀਂ ਮੈਂ ਪੀਣਾ। ਹਾਂਜੀ 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 ਇਹ ਗੱਲ ਹੈ। ਲਓ ਜੀ ਪਿਆਰਿਓ, ਬਾਜਵਾ ਸਾਹਿਬ ਦੱਸਿਆ ਵੀ 8 ਜੁਲਾਈ ਤੇ 9 ਹੁੱਕੇ ਫੇਰ ਵੀ ਧੱਕਮ ਧੱਕੇ ਥੋੜ ਦਿਲੇ ਜਿਹੜੇ ਲੋਕ ਹੁੰਦੇ ਨੇ ਨਾ, ਇਹ ਉਹਨਾਂ ਦੀ ਵੀ ਇਹਦੇ ਵਿੱਚ ਅਖਾਣ ਚ ਉਹਨਾਂ ਲਈ ਵੀ ਗੌ ਕਰਵਾਈ ਗਈ ਹੈ ਵੀ ਹੁੱਕੇ ਤੇ 9 ਨੇ ਤੇ ਤੁਸੀਂ 8 ਜਣੇ ਹੋ, ਫਿਰ ਕਿਸ ਗੱਲੋਂ ਪਰ ਲੜਦੇ ਹੋ? ਯਾਨੀ ਵਾਫਰ ਚੀਜ਼ ਦੀ ਮੌਜੂਦਗੀ ਵੀ ਹੋਵੇ ਤੇ ਫਿਰ ਥੋੜੇ ਦਿਲ ਵਾਲੇ ਬੰਦੇ ਆਪਸ ਚ ਪਏ ਲੜਨ। ਮਸਲਨ ਖਾਣ ਪੀਣ ਦੀਆਂ ਚੀਜ਼ਾਂ ਨੇ, ਖੁੱਲਾ ਸਮਾਨ ਸਾਹਮਣੇ ਪਿਆ ਤੇ ਫਿਰ ਵੀ ਲਾਲਚੀ ਲੋਕ, ਥੋੜ ਦਿਲੇ ਲੋਕ, ਭੁੱਖੇ, ਉਹ ਫਟ ਇੱਕ ਦੂਜੇ ਦੇ ਉੱਤੇ ਉਹ ਝਪਟਣਗੇ, ਲੜਨਗੇ। ਇਸ ਗੱਲ ਨੂੰ ਇਸ ਅਖਾਣ 'ਚ ਬਿਆਨ ਕੀਤਾ ਗਿਆ ਹੈ ਕਿ ਵਾਫਰ ਚੀਜ਼ ਹੋਣ ਦੇ ਬਾਵਜੂਦ ਛੀਨਾ ਝਪਟੀ ਤੇ ਖੋਆ ਖੁਆਈ ਪਈ ਕਰਨੀ ਪਈ। 8 ਜੁਲਾਈ ਤੇ 9 ਹੁੱਕੇ ਫਿਰ ਵੀ ਧੱਕਮ ਧੱਕੇ। ਲਓ ਜੀ ਪਿਆਰਿਓ, ਸਾਡੇ ਅੱਜ ਦੇ ਵਿਲਾਗ ਦਾ ਸਮਾਂ ਹੁਣ ਬੀਤ ਗਿਆ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀ। रौनक हो जाऊं चट